ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 12 ਸਤੰਬਰ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਵਾਦ, ਸੁਨਹਿਰੀ ਮਤਨ, ਅਮਸਾਲ। ਆਪਣੇ ਮਾਲ ਨਾਲ ਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲਾਂ ਨਾਲ ਖੁਦਾਵੰਦ ਦੀ ਵਡਿਆਈ ਕਰ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਉੱਤੇ ਭਰੋਸਾ ਕਰ ਤੇ ਨੇਕੀ ਕਰ, ਮੁਲਕ ਵਿੱਚ ਆਬਾਦ ਰਹਿ ਤੇ ਉਹਦੀ ਵਫ਼ਾਦਾਰੀ ਤੋਂ ਪਰਵਰਿਸ਼ ਪਾ। ਖੁਦਾਵੰਦ ਵਿੱਚ ਮਸਰੂਰ ਰਹਿ ਤੇ ਉਹ ਤੇਰੇ ਦਿਲ ਦੀਆਂ ਮੁਰਾਦਾਂ ਪੂਰੀਆਂ ਕਰੇਗਾ। ਸਾਦਕ ਦਾ ਥੋੜ੍ਹਾ ਜਿਹਾ ਮਾਲ ਬਹੁਤ ਸਾਰੇ ਸਰੀਰਾਂ ਦੀ ਦੌਲਤ ਤੋਂ ਚੰਗਾ ਹੈ। ਕਾਮਲ ਲੋਕਾਂ ਦੇ ਦਿਲਾਂ ਨੂੰ ਖੁਦਾਵੰਦ ਜਾਣਦਾ ਹੈ, ਉਹਨਾਂ ਦੀ ਮਿਰਾਸ ਹਮੇਸ਼ਾ ਲਈ ਹੋਵੇਗੀ। ਉਹ ਸਾਰਾ ਦਿਨ ਰਹਿਮ ਕਰਦਾ ਹੈ ਤੇ ਕਰਜ਼ਾ ਦਿੰਦਾ ਹੈ ਤੇ ਉਹਦੀ ਔਲਾਦ ਨੂੰ ਬਰਕਤ ਮਿਲਦੀ ਹੈ। ਸਾਦਕ ਧਰਤੀ ਦੇ ਵਾਰਿਸ ਹੋਣਗੇ ਤੇ ਉਹਦੇ ਵਿੱਚ ਹਮੇਸ਼ਾ ਲਈ ਵਸਣਗੇ। ਦਰਸੀਵਾਜ਼ ਬਾਈਬਲ ਵਿੱਚੋਂ ਯਰਮੀਆ। ਖੁਦਾਵੰਦ ਇੰਜ ਆਖਦਾ ਹੈ ਵੀ ਨਾ ਸਾਹਬੇ ਹਿਕਮਤ ਆਪਣੀ ਹਿਕਮਤ ਉੱਤੇ, ਨਾ ਕਵੀ ਆਪਣੀ ਤਾਕਤ ਉੱਤੇ, ਤੇ ਨਾ ਮਾਲਦਾਰ ਆਪਣੇ ਮਾਲ ਉੱਤੇ ਆਕੜੇ। ਪਰ ਜਿਹੜਾ ਆਕੜਦਾ ਏ ਉਹ ਇਸ ਗੱਲ ਉੱਤੇ ਆਕੜੇ ਭਈ ਉਹ ਸਮਝਦਾ ਤੇ ਮੈਨੂੰ ਜਾਣਦਾ ਏ ਭਈ ਮੈਂ ਹੀ ਖੁਦਾਵੰਦ ਆ, ਜਿਹੜਾ ਜੱਗ ਵਿੱਚ ਸ਼ਫਕਤ ਤੇ ਅਦਲ ਤੇ ਰਾਸਤਬਾਜ਼ੀ ਨੂੰ ਅਮਲ ਵਿੱਚ ਲਿਆਉਣਾ ਵਾਂ, ਕਿਉਂ ਜੇ ਮੇਰੀ ਖੁਸ਼ੀ ਇਹਨਾਂ ਗੱਲਾਂ ਵਿੱਚ ਹੀ ਏ, ਖੁਦਾਵੰਦ ਆਖਦਾ ਏ। ਪੈਦਾਇਸ਼। ਤੇ ਅਬਰਾਮ ਮਿਸਰ ਤੋਂ ਆਪਣੀ ਬੁੱਢੀ ਤੇ ਆਪਣੇ ਸਾਰੇ ਮਾਲ ਤੇ ਲੂਤ ਨੂੰ ਨਾਲ ਲੈ ਕੇ ਕਨਾਨ ਦੇ ਜਨੂਬ ਵਿੱਚ ਟੁਰਿਆ। ਤੇ ਅਬਰਾਮ ਦੇ ਕੋਲ ਚੌਪਾਏ ਤੇ ਸੋਨਾ ਚਾਂਦੀ ਬਹੁਤ ਸੀ, ਤੇ ਲੂਤ ਦੇ ਕੋਲ ਵੀ, ਜਿਹੜਾ ਅਬਰਾਮ ਦੇ ਨਾਲ ਸਫ਼ਰ ਕਰਨ ਵਾਲਾ ਸੀ, ਭੇਡ ਬੱਕਰੀਆਂ ਤੇ ਮੱਝਾਂ ਗਾਵਾਂ ਤੇ ਡੇਰੇ ਸੀ। ਤੇ ਉਸ ਮੁਲਕ ਵਿੱਚ ਇੰਨੀ ਗੁੰਜਾਇਸ਼ ਨਹੀਂ ਸੀ ਭਈ ਉਹ ਇਕੱਠੇ ਰਹਿਣ, ਕਿਉਂ ਜੇ ਉਹਨਾਂ ਦੇ ਕੋਲ ਇੰਨਾ ਮਾਲ ਸੀ ਭਈ ਉਹ ਇਕੱਠੇ ਨਹੀਂ ਰਹਿ ਸਕਦੇ ਸੀ। ਤੇ ਅਬਰਾਮ ਦੇ ਚਰਵਾਹਿਆਂ ਤੇ ਲੂਤ ਦੇ ਚਰਵਾਹਿਆਂ ਦੇ ਵਿਚਾਲੇ ਝਗੜਾ ਹੋਇਆ, ਤੇ ਉਸ ਵੇਲੇ ਕਨਾਨੀ ਤੇ ਫਿਰਜ਼ੀ ਮੁਲਕ ਵਿੱਚ ਰਹਿੰਦੇ ਸੀ। ਤਦ ਅਬਰਾਮ ਨੇ ਲੂਤ ਨੂੰ ਆਖਿਆ ਭਈ ਮੇਰੇ ਤੇ ਤੇਰੇ ਵਿਚਕਾਰ ਤੇ ਮੇਰੇ ਚਰਵਾਹਿਆਂ ਤੇ ਤੇਰੇ ਚਰਵਾਹਿਆਂ ਦੇ ਵਿਚਕਾਰ ਝਗੜਾ ਨਾ ਹੋਇਆ ਕਰੇ, ਕਿਉਂ ਜੇ ਅਸੀਂ ਭਰਾ ਵਾਂ। ਕੀ ਇਹ ਸਾਰਾ ਦੇਸ਼ ਤੇਰੇ ਸਾਹਮਣੇ ਨਹੀਂ? ਇਸ ਤੋਂ ਤੂੰ ਮੈਥੋਂ ਵੱਖ ਹੋ ਜਾ। ਜੇ ਤੂੰ ਸੱਜੇ ਪਾਸੇ ਜਾਵੇਂ ਤੇ ਮੈਂ ਖੱਬੇ ਪਾਸੇ ਜਾਵਾਂਗਾ, ਤੇ ਜੇ ਤੂੰ ਖੱਬੇ ਪਾਸੇ ਜਾਵੇਂ ਤੇ ਮੈਂ ਸੱਜੇ ਪਾਸੇ ਜਾਵਾਂਗਾ। ਤਦ ਲੂਤ ਨੇ ਗਰਦਨ ਚੁੱਕ ਕੇ ਯਰਦਨ ਦੀ ਸਾਰੀ ਤਰਾਈ ਉੱਤੇ, ਜਿਹੜੀ ਜ਼ਗਰ ਵਾਲੇ, ਨਜ਼ਰ ਦੌੜਾਈ, ਕਿਉਂ ਜੇ ਉਹ ਇਹਦੇ ਤੋਂ ਪਹਿਲਾਂ ਭਈ ਖੁਦਾਵੰਦ ਸਦੂਮ ਤੇ ਅਮੂਰਾ ਨੂੰ ਤਬਾਹ ਕਰਦਾ, ਖੁਦਾਵੰਦ ਦੇ ਬਾਗ ਤੇ ਮਿਸਰ ਦੇ ਦੇਸ ਵਾਂਗਰ ਬਹੁਤ ਸੈਰਾਬ ਸੀ। ਇਸ ਲਈ ਲੂਤ ਨੇ ਯਰਦਨ ਦੀ ਸਾਰੀ ਤਰਾਈ ਨੂੰ ਆਪਣੇ ਲਈ ਚੁਣ ਲਿਆ, ਤੇ ਉਹ ਮਸ਼ਰਕ ਵੱਲ ਨੂੰ ਟੁਰਿਆ, ਤੇ ਉਹ ਇੱਕ ਦੂਜੇ ਤੋਂ ਵੱਖ ਹੋ ਗਏ। ਅਬਰਾਮ ਤੇ ਕੈਨਾਨ ਦੇ ਦੇਸ ਵਿੱਚ ਰਿਹਾ, ਤੇ ਲੂਤ ਨੇ ਤਰਾਈ ਦੇ ਸ਼ਹਿਰਾਂ ਵਿੱਚ ਸਕੂਨਤ ਕੀਤੀ ਤੇ ਸਦੂਮ ਵੱਲ ਆਪਣਾ ਡੇਰਾ ਲਾਇਆ। ਤੇ ਲੂਤ ਦੇ ਵੱਖ ਹੋ ਜਾਣ ਤੋਂ ਬਾਅਦ ਖੁਦਾਵੰਦ ਨੇ ਅਬਰਾਮ ਨੂੰ ਆਖਿਆ, ਆਪਣੀ ਅੱਖ ਚੁੱਕ ਤੇ ਜਿਸ ਥਾਂ ਉੱਤੇ ਤੂੰ ਏ ਉੱਥੋਂ ਸ਼ਮਾਲ ਤੇ ਜਨੂਬ ਤੇ ਮਸ਼ਰਕ ਤੇ ਮਗਰਬ ਵੱਲ ਨਜ਼ਰ ਦੌੜਾ, ਕਿਉਂ ਜੇ ਇਹ ਸਾਰਾ ਦੇਸ਼ ਜਿਹੜਾ ਤੂੰ ਵੇਖਦਾ ਹੈ ਮੈਂ ਤੈਨੂੰ ਤੇ ਤੇਰੀ ਪੀੜ੍ਹੀ ਨੂੰ ਹਮੇਸ਼ਾ ਲਈ ਦੇਵਾਂਗਾ, ਤੇ ਮੈਂ ਤੇਰੀ ਪੀੜ੍ਹੀ ਨੂੰ ਮਿੱਟੀ ਦੇ ਜ਼ਰਿਆਂ ਵਾਂਗਰ ਬਣਾਵਾਂਗਾ, ਇੰਜ ਵੀ ਜੇ ਕੋਈ ਬੰਦਾ ਮਿੱਟੀ ਦੇ ਜ਼ਰਿਆਂ ਨੂੰ ਗਿਣ ਸਕੇ ਤੇ ਤੇਰੀ ਪੀੜ੍ਹੀ ਵੀ ਗਿਣ ਲਈ ਜਾਵੇਗੀ। ਉੱਠ ਤੇ ਇਸ ਮੁਲਕ ਦੇ ਆਲੇ ਦੁਆਲੇ ਸੈਰ ਕਰ, ਕਿਉਂ ਜੇ ਮੈਂ ਇਹ ਤੈਨੂੰ ਦੇਵਾਂਗਾ। ਤੇ ਅਬਰਾਮ ਨੇ ਆਪਣਾ ਡੇਰਾ ਚੁੱਕਿਆ ਤੇ ਮਮਰੇ ਦੇ ਬਲੂਤਾਂ ਵਿੱਚ, ਜਿਹੜੇ ਹਬੂਨ ਵਿੱਚ ਨੇ, ਜਾ ਕੇ ਰਹਿਣ ਲੱਗਿਆ, ਤੇ ਉੱਥੇ ਖੁਦਾਵੰਦ ਲਈ ਇੱਕ ਕੁਰਬਾਨਗਾਹ ਬਣਾਈ। ਕਰੰਥੀਓ। ਮੈਂ ਰੁੱਖ ਲਾਇਆ ਤੇ ਅਪਲੂਸ ਨੇ ਉਹਨੂੰ ਪਾਣੀ ਦਿੱਤਾ, ਪਰ ਵਧਾਇਆ ਰੱਬ ਨੇ। ਇਸ ਲਈ ਨਾ ਲਾਉਣ ਵਾਲਾ ਕੋਈ ਸ਼ੈ ਏ, ਨਾ ਪਾਣੀ ਦੇਣ ਵਾਲਾ, ਪਰ ਰੱਬ ਜਿਹੜਾ ਵਧਾਉਣ ਵਾਲਾ ਹੈ।
ਤਵਾਰੀਖ। ਹਿਜ਼ਕੀਆ ਨੇ ਕਾਹਨਾਂ ਦੇ ਫਰੀਕਾਂ ਨੂੰ ਤੇ ਲਾਵੀਆਂ ਨੂੰ ਉਹਨਾਂ ਦੇ ਫਰੀਕਾਂ ਦੇ ਮੁਤਾਬਕ, ਯਾਨੀ ਕਾਹਨਾਂ ਤੇ ਲਾਵੀਆਂ ਦੋਵਾਂ ਦੇ ਹਰ ਬੰਦੇ ਨੂੰ ਉਹਦੀ ਸੇਵਾ ਦੇ ਮੁਤਾਬਕ ਖੁਦਾਵੰਦ ਦੇ ਖੈਮਾਗਾਹ ਤੇ ਫਾਟਕਾਂ ਅੰਦਰ ਸੋਖਤਵੀਂ ਕੁਰਬਾਨੀਆਂ ਤੇ ਸਲਾਮਤੀ ਦੀਆਂ ਕੁਰਬਾਨੀਆਂ ਲਈ ਤੇ ਇਬਾਦਤ ਤੇ ਸ਼ੁਕਰਗੁਜ਼ਾਰੀ ਤੇ ਸਤਾਇਸ਼ ਕਰਨ ਲਈ ਮੁਕਰਰ ਕੀਤਾ। ਤੇ ਉਹਨੇ ਆਪਣੇ ਮਾਲ ਵਿੱਚੋਂ ਬਾਦਸ਼ਾਹੀ ਹਿੱਸਾ ਸੋਖਤਵੀਂ ਕੁਰਬਾਨੀਆਂ ਲਈ ਤੇ ਸਬਤਾਂ ਤੇ ਨਵੇਂ ਚੰਨ ਤੇ ਮੁਕਰਰ ਕੀਤੀਆਂ ਈਦਾਂ ਦੀ ਸੋਖਤਵੀਂ ਕੁਰਬਾਨੀਆਂ ਲਈ ਠਹਿਰਾਇਆ, ਜਿਵੇਂ ਖੁਦਾਵੰਦ ਦੀ ਸ਼ਰੀਅਤ ਵਿੱਚ ਲਿਖਿਆ ਹੈ। ਤੇ ਉਹਨੇ ਉਹਨਾਂ ਲੋਕਾਂ ਨੂੰ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਸੀ ਹੁਕਮ ਕੀਤਾ ਵੀ ਕਾਹਨਾਂ ਤੇ ਲਾਵੀਆਂ ਦਾ ਹਿੱਸਾ ਦੇਣ, ਤਾਂ ਜੋ ਉਹ ਖੁਦਾਵੰਦ ਦੀ ਸ਼ਰੀਅਤ ਉੱਤੇ ਲੱਗੇ ਰਹਿਣ। ਐਸ ਫਰਮਾਨ ਦੇ ਨਿਕਲਦਿਆਂ ਹੀ ਬਨੀ ਇਸਰਾਈਲ ਕਣਕ ਤੇ ਮੈਅ ਤੇ ਤੇਲ ਤੇ ਸ਼ਹਿਦ ਤੇ ਪੈਰੀਆਂ ਦੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਕਸਰਤ ਨਾਲ ਦੇਣ ਤੇ ਸਾਰੀਆਂ ਸ਼ੈਵਾਂ ਦਾ 10ਵਾਂ ਹਿੱਸਾ ਲਿਆਉਣ ਲੱਗੇ। ਤੇ ਬਨੀ ਇਸਰਾਈਲ ਤੇ ਯਹੂਦਾ ਜਿਹੜੇ ਯਹੂਦਾ ਦੇ ਸ਼ਹਿਰਾਂ ਵਿੱਚ ਵੱਸਦੇ ਸੀ, ਉਹ ਵੀ ਢੱਗਿਆਂ ਤੇ ਵੱਛਿਆਂ ਦਾ 10ਵਾਂ ਹਿੱਸਾ ਤੇ ਉਹਨਾਂ ਪਾਕ ਸ਼ੈਵਾਂ ਦਾ 10ਵਾਂ ਹਿੱਸਾ ਜਿਹੜੀਆਂ ਖੁਦਾਵੰਦ ਉਹਨਾਂ ਦੇ ਰੱਬ ਲਈ ਪਾਕ ਕੀਤੀਆਂ ਹੋਈਆਂ ਸੀ ਲਿਆਏ ਤੇ ਉਹਨਾਂ ਨੂੰ ਢੇਰ ਢੇਰ ਕਰਕੇ ਲਾ ਦਿੱਤਾ। ਉਹਨਾਂ ਨੇ ਤੀਜੇ ਮਹੀਨੇ ਵਿੱਚ ਢੇਰ ਲਾਉਣਾ ਸ਼ੁਰੂ ਕੀਤਾ ਤੇ 7ਵੇਂ ਮਹੀਨੇ ਵਿੱਚ ਪੂਰਾ ਕਰ ਦਿੱਤਾ। ਜਦ ਹਿਜ਼ਕੀਆ ਤੇ ਸਰਦਾਰਾਂ ਨੇ ਆ ਕੇ ਢੇਰੀਆਂ ਨੂੰ ਵੇਖਿਆ ਤੇ ਖੁਦਾਵੰਦ ਨੂੰ ਤੇ ਉਹਦੀ ਕੌਮ ਇਸਰਾਈਲ ਨੂੰ ਧੰਨ ਆਖਿਆ। ਤਮੈਥੀਅਸ। ਐਸ ਮੌਜੂਦਾ ਜਹਾਨ ਦੇ ਦੌਲਤਮੰਦਾਂ ਨੂੰ ਹੁਕਮ ਦੇ ਵੀ ਮਗਰੂਰ ਨਾ ਹੋਵੋ ਤੇ ਨਾ ਪਾਏਦਾਰ ਦੌਲਤ ਉੱਤੇ ਨਹੀਂ, ਬਲਕਿ ਰੱਬ ਉੱਤੇ ਉਮੀਦ ਰੱਖੋ, ਜਿਹੜਾ ਸਾਨੂੰ ਮਜ਼ੇ ਲੈਣ ਲਈ ਸਾਰੀਆਂ ਸ਼ੈਵਾਂ ਅਫਰਾਤ ਨਾਲ ਦਿੰਦਾ ਹੈ। ਤੇ ਨੇਕੀ ਕਰੋ ਤੇ ਨੇਕ ਕੰਮ ਕਰਨ ਵਿੱਚ ਦੌਲਤਮੰਦ ਬਣੋ ਤੇ ਸਖਾਵਤ ਉੱਤੇ ਤਿਆਰ ਤੇ ਇਮਦਾਦ ਉੱਤੇ ਮੁਸਤੈਦ ਹੋਵੋ ਤੇ ਅਗਾਂਹ ਤੋਂ ਆਪਣੇ ਲਈ ਇੱਕ ਚੰਗੀ ਬੁਨਿਆਦ ਕਾਇਮ ਕਰਕੇ ਰੱਖੋ, ਤਾਂ ਜੋ ਅਸਲੀ ਹਯਾਤੀ ਉੱਤੇ ਕਬਜ਼ਾ ਕਰੋ। ਗ੍ਰੰਥੀਓ। ਪਰ ਗੱਲ ਇਹ ਹੈ ਵੀ ਜਿਹੜਾ ਥੋੜਾ ਬੀਜੇਗਾ ਉਹ ਥੋੜਾ ਵੱਢੇਗਾ ਤੇ ਜਿਹੜਾ ਬਹੁਤਾ ਬੀਜਦਾ ਹੈ ਉਹ ਬਹੁਤਾ ਵੱਢੇਗਾ। ਜਿੰਨਾ ਕਿਸੇ ਨੇ ਆਪਣੇ ਦਿਲ ਵਿੱਚ ਮੁਕਰਰ ਕੀਤਾ ਹੈ ਓਨਾ ਹੀ ਦੇਵੇ, ਨਾ ਦਰੇਕ ਕਰਕੇ ਤੇ ਨਾ ਲਾਚਾਰੀ ਨਾਲ, ਕਿਉਂ ਜੇ ਰੱਬ ਖੁਸ਼ੀ ਨਾਲ ਦੇਣ ਵਾਲੇ ਨੂੰ ਪਸੰਦ ਕਰਦਾ ਹੈ। ਤੇ ਰੱਬ ਤੁਹਾਡੇ ਉੱਤੇ ਹਰ ਤਰ੍ਹਾਂ ਦਾ ਫਜ਼ਲ ਕਰ ਸਕਦਾ ਹੈ, ਤਾਂ ਜੋ ਤੁਹਾਨੂੰ ਹਰ ਸ਼ੈ ਕਾਫੀ ਮਿਲਿਆ ਕਰੇ ਤੇ ਹਰ ਨੇਕ ਕੰਮ ਕਰਨ ਲਈ ਤੁਹਾਡੇ ਕੋਲ ਬਹੁਤ ਕੁਝ ਮੌਜੂਦ ਰਿਹਾ ਕਰੇ। ਇਸ ਲਈ ਲਿਖਿਆ ਹੈ ਭਈ ਉਹਨੇ ਖਿਲਾਰਿਆ ਹੈ, ਉਹਨੇ ਕੰਗਲਿਆਂ ਨੂੰ ਦਿੱਤਾ ਹੈ, ਉਹਦੀ ਰਾਸਤਬਾਜ਼ੀ ਹਮੇਸ਼ਾ ਤਿੱਕਰ ਬਾਕੀ ਰਹੇਗੀ। ਇਸ ਲਈ ਜਿਹੜਾ ਬੋਣ ਵਾਲੇ ਲਈ ਬੀਜ ਤੇ ਖਾਣ ਵਾਲੇ ਲਈ ਰੋਟੀ ਬਾਹਮ ਅਪੜਾਉਂਦਾ ਹੈ, ਉਹ ਹੀ ਤੁਹਾਡੇ ਲਈ ਬੀਜ ਬਾਹਮ ਅਪੜਾਏਗਾ ਤੇ ਉਹਦੇ ਵਿੱਚ ਤਰੱਕੀ ਦੇਵੇਗਾ ਤੇ ਤੁਹਾਡੀ ਰਾਸਤਬਾਜ਼ੀ ਦੇ ਫਲਾਂ ਨੂੰ ਵਧਾਵੇਗਾ। ਤੇ ਤੁਸੀਂ ਹਰ ਸ਼ੈ ਨੂੰ ਅਫਰਾਤ ਨਾਲ ਪਾ ਕੇ ਹਰ ਤਰ੍ਹਾਂ ਦੀ ਸਖਾਵਤ ਕਰੋਗੇ, ਜਿਹੜੀ ਸਾਡੇ ਪਾਰੋਂ ਰੱਬ ਦੀ ਸ਼ੁਕਰਗੁਜ਼ਾਰੀ ਦਾ ਬਾਇਸ ਹੁੰਦੀ ਹੈ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਮਵਾਦ ਉਹ ਏ ਜਿਹੜਾ ਅਬਦੀ ਏ ਤੇ ਨੇਸਤ ਹੋਣ ਤੇ ਮੁਖਾਲਫਤ ਤੋਂ ਬਚਿਆ ਏ। ਸੱਚਾਈ, ਹਯਾਤੀ ਤੇ ਪਿਆਰ ਮਵਾਦ ਨੇ, ਜਿਵੇਂ ਭਈ ਕਲਾਮ ਅਬਰਾਨੀਓ ਵਿੱਚ ਇਹ ਲਫ਼ਜ਼ ਇਸਤੇਮਾਲ ਕਰਦਾ ਹੈ। ਇਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਜਾਣ ਵਾਲੀਆਂ ਸ਼ੈਵਾਂ ਦਾ ਸਬੂਤ ਹੈ। ਰੂਹ ਜਿਹੜੀ ਅਕਲ, ਜਾਨ ਜਾਂ ਰੱਬ ਲਈ ਦੂਜਾ ਲਫ਼ਜ਼ ਏ, ਇਕੱਲਾ ਹੀ ਅਸਲੀ ਮਵਾਦ ਏ। ਰੂਹਾਨੀ ਕਾਇਨਾਤ ਜਿਹਦੇ ਵਿੱਚ ਇਨਫਰਾਦੀ ਇਨਸਾਨ ਵੀ ਸ਼ਾਮਲ ਏ, ਇੱਕ ਇਕੱਠਾ ਖਿਆਲ ਏ ਜਿਹੜਾ ਰੂਹ ਦੇ ਇਲਾਹੀ ਮਵਾਦ ਦਾ ਪਰਛਾਵਾਂ ਹੈ। ਜਿਹਨੂੰ ਮਾਦੇ ਦੀ ਇਸਤਲਾਹ ਆਖਿਆ ਜਾਂਦਾ ਹੈ ਉਹ ਰੂਹ ਤੋਂ ਵਾਕਿਫ ਨਹੀਂ ਹੈ, ਜਿਹਦੇ ਵਿੱਚ ਸਾਰਾ ਮਵਾਦ ਸ਼ਾਮਲ ਹੋ ਜਾਂਦਾ ਹੈ ਤੇ ਆਪ ਉਹ ਹਮੇਸ਼ਾ ਦੀ ਹਯਾਤੀ ਹੈ। ਉਹ ਸਾਰਾ ਕੁਝ ਜਿਹਦੇ ਲਈ ਅਸੀਂ ਪਾਪ, ਬਿਮਾਰੀ ਤੇ ਮੌਤ ਦੀ ਇਸਤਲਾਹ ਵਰਤਦੇ ਹਾਂ ਫਾਨੀ ਯਕੀਨ ਹੈ। ਅਸੀਂ ਮਾਦੇ ਦੀ ਤਸ਼ਰੀਹ ਗਲਤੀ ਦੇ ਤੌਰ ਤੇ ਕਰਦੇ ਹਾਂ, ਕਿਉਂ ਜੇ ਇਹ ਹਯਾਤੀ ਮਵਾਦ ਤੇ ਸਿਆਣ ਦਾ ਉਲਟ ਹੈ। ਜੇ ਰੂਹ ਅਸਲੀ ਤੇ ਅਬਦੀ ਹੈ ਤੇ ਮਾਦਾ ਆਪਣੀ ਫਾਨੀਅਤ ਦੇ ਨਾਲ ਅਸਲੀ ਨਹੀਂ ਹੋ ਸਕਦਾ। ਸਾਡੀ ਨਜ਼ਰ ਵਿੱਚ ਕਿਹੜੀ ਸ਼ੈ ਮਵਾਦ ਹੋਣੀ ਚਾਹੀਦੀ ਹੈ? ਗਲਤੀ, ਤਬਦੀਲ ਕਰਨ ਵਾਲਾ, ਫਨਾ ਹੋਣ ਵਾਲਾ ਤੇ ਫਾਨੀ, ਜਾਂ ਫਿਰ ਗਲਤੀ ਤੋਂ ਪਾਕ, ਨਾਕਾਬਲੇ ਤਗਯੁਰ ਤੇ ਲਾਫਾਨੀ।
ਉਹ ਸ਼ੈਵਾਂ ਜਿਹੜੀਆਂ ਜਿਸਮਾਨੀ ਹਿੱਸਾਂ ਦੇ ਰਾਹੀਂ ਸ਼ਨਾਖਤ ਰੱਖਦੀਆਂ ਨੇ, ਉਹਨਾਂ ਵਿੱਚ ਮਵਾਦ ਦੀ ਹਕੀਕਤ ਨਹੀਂ ਹੁੰਦੀ। ਇਹ ਬਸ ਉਹੀ ਨੇ ਜੋ ਫਾਨੀ ਯਕੀਨ ਇਹਨਾਂ ਨੂੰ ਆਖਦਾ ਏ। ਮਾਦਾ, ਪਾਪ ਤੇ ਫਾਨੀਅਤ ਸਾਰੀ ਫਰਜ਼ੀ ਸਿਆਣ ਜਾਂ ਹਯਾਤੀ ਤੇ ਵਜੂਦੀਅਤ ਦੇ ਦਾਅਵੇ ਨੂੰ ਝੂਠਾ ਕਰ ਦਿੰਦੇ ਨੇ, ਕਿਉਂ ਜੇ ਫਾਨੀ ਲੋਕ ਹਯਾਤੀ ਮਵਾਦ ਤੇ ਅਕਲ ਦੀਆਂ ਝੂਠੀਆਂ ਹਿੱਸਾ ਦਿੰਦੇ ਨੇ। ਪਰ ਰੂਹਾਨੀ ਤੇ ਅਬਦੀ ਇਨਸਾਨ ਨੂੰ ਫਾਨੀਅਤ ਦੇ ਇਹਨਾਂ ਮਰਹਲਿਆਂ ਦੇ ਰਾਹੀਂ ਛੁਇਆ ਵੀ ਨਹੀਂ ਜਾ ਸਕਦਾ। ਇਹ ਕਿੰਨੀ ਵੱਡੀ ਹਕੀਕਤ ਹੈ ਵੀ ਮਾਦੀ ਹਿੱਸ ਦੇ ਰਾਹੀਂ ਜੋ ਕੁਝ ਵੀ ਸਿੱਖਿਆ ਗਿਆ ਹੋਵੇ ਉਹ ਮੁੱਕ ਜਾਂਦਾ ਹੈ, ਕਿਉਂ ਜੇ ਸਾਇੰਸ ਵਿੱਚ ਅਜਿਹਾ ਨਾਂ ਦਾ ਹੀ ਇਲਮ ਹਯਾਤੀ ਦੀਆਂ ਸੱਚਾਈਆਂ ਦੇ ਰਾਹੀਂ ਉਲਟ ਹੋ ਜਾਂਦਾ ਹੈ। ਮਾਦੀ ਹਿੱਸ ਜਿਹਨੂੰ ਗੈਰ ਮਾਦੀ ਸਮਝਦੀ ਹੈ ਉਹਨੂੰ ਮਵਾਦ ਆਖਿਆ ਜਾਂਦਾ ਹੈ। ਜਦੋਂ ਅਹਿਸਾਸੀ ਸੁਪਨਾ ਗਾਇਬ ਹੋ ਜਾਂਦਾ ਹੈ ਤੇ ਅਸਲੀਅਤ ਸਾਹਮਣੇ ਆਉਂਦੀ ਹੈ ਤੇ ਮਾਦੀ ਹਿੱਸ ਜਿਹਨੂੰ ਮਵਾਦ ਸਮਝਦੀ ਹੈ ਉਹ ਗਾਇਬ ਹੋ ਜਾਂਦਾ ਹੈ। ਜਿਵੇਂ ਫੁੱਲ ਹਨੇਰੇ ਤੋਂ ਲੋਹ ਵੱਲ ਮੁੜਦਾ ਹੈ, ਮਸੀਹਤ ਇਨਸਾਨ ਨੂੰ ਫਿਤਰੀ ਤੌਰ ਤੇ ਮਾਦੇ ਤੋਂ ਰੂਹ ਵੱਲ ਮੋੜਨ ਦੀ ਵਜ੍ਹਾ ਬਣਦੀ ਹੈ। ਫਿਰ ਇਨਸਾਨ ਉਹਨਾਂ ਸ਼ੈਵਾਂ ਨੂੰ ਮਹਿਸੂਸ ਕਰ ਲੈਂਦਾ ਹੈ ਜਿਹੜੀਆਂ ਨਾ ਅੱਖੀਆਂ ਨੇ ਵੇਖੀਆਂ ਨਾ ਕੰਨਾਂ ਨੇ ਸੁਣੀਆਂ। ਯੂਹੰਨਾ ਤੇ ਪੌਲੁਸ ਨੂੰ ਇਸ ਗੱਲ ਦੀ ਬਹੁਤ ਪਛਾਣ ਸੀ ਵੀ ਕਿਉਂ ਜੇ ਫਾਨੀ ਬੰਦੇ ਨੂੰ ਕੁਰਬਾਨੀ ਦੇ ਬਗੈਰ ਦੁਨੀਆ ਵਿੱਚ ਇੱਜ਼ਤ ਨਹੀਂ ਮਿਲ ਸਕਦੀ, ਇਸ ਲਈ ਉਹਨੂੰ ਸਾਰੀ ਦੁਨੀਆਦਾਰੀ ਛੱਡ ਕੇ ਅਸਮਾਨੀ ਖਜ਼ਾਨੇ ਹਾਸਲ ਕਰਨੇ ਚਾਹੀਦੇ ਨੇ। ਫਿਰ ਉਹਦਾ ਜੱਗ ਦੀਆਂ ਹਮਦਰਦੀਆਂ, ਗਰਜ਼ਾਂ ਤੇ ਮਕਸਦਾਂ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ। ਮਾਦੇ ਦੀ ਹਿੱਸ ਦਾ ਝੂਠਾ ਸਬੂਤ ਬਹੁਤ ਚੰਗੇ ਤਰੀਕੇ ਨਾਲ ਰੂਹ ਦੀ ਗਵਾਹੀ ਦੀ ਮੁਖਾਲਫਤ ਕਰਦਾ ਹੈ। ਮਾਦੇ ਦੀ ਹਿੱਸ ਆਪਣੀ ਆਵਾਜ਼ ਨੂੰ ਹਕੀਕਤ ਦੀ ਸ਼ਿੱਦਤ ਦੇ ਨਾਲ ਉੱਚਾ ਕਰਦੀ ਤੇ ਆਖਦੀ ਏ, ਮੈਂ ਪੂਰੀ ਤਰ੍ਹਾਂ ਬੇਈਮਾਨ ਹਾਂ ਤੇ ਇਨਸਾਨ ਨੂੰ ਇਹ ਪਤਾ ਹੈ। ਮੈਂ ਧੋਖਾ ਦੇ ਸਕਦੀ, ਝੂਠ ਬੋਲ ਸਕਦੀ, ਜ਼ਨਾਕਾਰੀ ਕਰ ਸਕਦੀ, ਚੋਰੀ ਕਰ ਸਕਦੀ, ਕਤਲ ਕਰ ਸਕਦੀ ਤੇ ਨਰਮ ਜ਼ੁਬਾਨ ਵਾਲੀ ਕਮੀਨਗੀ ਦੇ ਰਾਹੀਂ ਸੁਰਾਗ ਰਸਾਨੀ ਤੋਂ ਬਚ ਸਕਦੀ ਹਾਂ। ਖਾਹਿਸ਼ ਵਿੱਚ ਜਾਨਵਰ, ਜਜ਼ਬੇ ਵਿੱਚ ਧੋਖੇਬਾਜ਼, ਮਕਸਦ ਵਿੱਚ ਚਾਤਰ। ਮੇਰਾ ਮਤਲਬ ਵੀ ਹਯਾਤੀ ਦੇ ਥੋੜ੍ਹੇ ਜਿਹੇ ਵੇਲੇ ਨੂੰ ਇੱਕ ਜਸ਼ਨ ਬਣਾ ਦੇਣੀ ਆ। ਰੂਹ ਇਹਦੇ ਉਲਟ ਗਵਾਹੀ ਦਿੰਦਿਆਂ ਹੋਏ ਆਖਦੀ ਏ, ਮੈਂ ਰੂਹ ਹਾਂ, ਇਨਸਾਨ ਜਿਹਦੀਆਂ ਹਿੱਸਾਂ ਰੂਹਾਨੀ ਨੇ ਮੇਰੇ ਵਰਗਾ ਏ। ਉਹ ਲਾਫਾਨੀ ਸਿਆਣ ਦਾ ਪਰਛਾਵਾਂ ਏ, ਕਿਉਂ ਜੇ ਮੈਂ ਲਾਫਾਨੀ ਹਾਂ। ਪਾਕੀਜ਼ਗੀ ਦੀ ਖੂਬਸੂਰਤੀ, ਵਜੂਦ ਦੀ ਕਾਮਲੀਅਤ, ਨਾ ਮੁੱਕਣ ਵਾਲਾ ਜਲਾਲ, ਇਹ ਸਭ ਮੇਰੇ ਨੇ, ਕਿਉਂ ਜੇ ਮੈਂ ਰੱਬ ਹਾਂ। ਮੈਂ ਇਨਸਾਨ ਨੂੰ ਲਾਫਾਨੀਅਤ ਦੇਣਾ ਵਾਂ, ਕਿਉਂ ਜੇ ਮੈਂ ਸੱਚਾਈ ਹਾਂ। ਮੈਂ ਸਾਰੀਆਂ ਨੇਮਤਾਂ ਸ਼ਾਮਲ ਕਰਦਾ ਤੇ ਦੇਣਾ ਵਾਂ, ਕਿਉਂ ਜੇ ਮੈਂ ਪਿਆਰ ਹਾਂ। ਮੈਂ ਅਜ਼ਲ ਤੇ ਅਬਦ ਤੋਂ ਬਗੈਰ ਵਾਂ, ਹਯਾਤੀ ਦੇਣਾ ਵਾਂ, ਕਿਉਂ ਜੇ ਮੈਂ ਹਯਾਤੀ ਹਾਂ। ਮੈਂ ਸਭ ਤੋਂ ਵੱਡਾ ਵਾਂ, ਕਿਉਂ ਜੇ ਮੈਂ ਸਿਆਣ ਹਾਂ। ਮੈਂ ਹਰ ਸ਼ੈ ਦਾ ਮਵਾਦ ਹਾਂ, ਕਿਉਂ ਜੇ ਮੈਂ ਜੋ ਹਾਂ ਸੋ ਮੈਂ ਹਾਂ। ਕੌਣ ਅਜਿਹਾ ਹੈ ਜਿਹਨੇ ਹਯਾਤੀ ਵਿੱਚ ਖਤਰਨਾਕ ਅਕੀਦੇ, ਮਵਾਦ ਤੇ ਰੱਬ ਤੋਂ ਵੱਖਰੀ ਸਿਆਣ ਨੂੰ ਮਹਿਸੂਸ ਕੀਤਾ ਹੋਵੇ ਤੇ ਇਹ ਆਖ ਸਕਦਾ ਹੋਵੇ ਭਈ ਈਮਾਨ ਵਿੱਚ ਕੋਈ ਗਲਤੀ ਨਹੀਂ ਹੈ। ਜਾਨਵਰਾਂ ਵਾਲੀ ਕਸ਼ਿਸ਼ ਦੇ ਦਾਅਵੇ ਨੂੰ ਜਾਣਦਿਆਂ ਹੋਏ ਭਈ ਸਾਰੀ ਬੁਰਿਆਈ ਮਾਦੇ, ਬਿਜਲੀ, ਜਾਨਵਰਾਂ ਦੀ ਫਿਤਰਤ ਤੇ ਨਾਮਿਆਤੀ ਹਯਾਤ ਦੀ ਹਯਾਤੀ, ਮਵਾਦ ਤੇ ਸਿਆਣ ਦੇ ਯਕੀਨ ਵਿੱਚ ਇਕੱਠੀ ਹੁੰਦੀ ਹੈ। ਕੌਣ ਇਹਦੇ ਤੋਂ ਇਨਕਾਰ ਕਰੇਗਾ ਭਈ ਇਹ ਉਹ ਗਲਤੀਆਂ ਨੇ, ਸੱਚਾਈ ਜਿਨ੍ਹਾਂ ਨੂੰ ਤਬਾਹ ਕਰੇਗੀ ਤੇ ਕਰਨਾ ਵੀ ਚਾਹੀਦਾ ਹੈ। ਮਸੀਹੀ ਸਾਇੰਸਦਾਨਾਂ ਨੂੰ ਮਾਦੀ ਜੱਗ ਵਿੱਚੋਂ ਬਾਹਰ ਨਿਕਲਣ ਤੇ ਇਹਦੇ ਤੋਂ ਦੂਰ ਰਹਿਣ ਵਾਲੇ ਰਸੂਲਾਂ ਦੇ ਹੁਕਮ ਦੇ ਮੁਸਲਸਲ ਭਾਰ ਹੇਠਾਂ ਰਹਿਣਾ ਚਾਹੀਦਾ ਹੈ। ਉਸ ਦੌਲਤ, ਮਸ਼ਹੂਰੀ ਤੇ ਮਾਸ਼ਰਤੀ ਤਨਜ਼ੀਮ ਨੂੰ ਦੂਰ ਕਰ ਦਈਏ ਜਿਨ੍ਹਾਂ ਦਾ ਰੱਬ ਦੀ ਤਕੜੀ ਵਿੱਚ ਕੱਖ ਜਿੰਨਾ ਵੀ ਭਾਰ ਨਹੀਂ ਹੈ, ਤੇ ਫਿਰ ਸਾਨੂੰ ਅਸੂਲ ਦੇ ਖੁੱਲ੍ਹੇ ਖਿਆਲ ਮਿਲਦੇ ਨੇ। ਗਰੋਹਬੰਦੀ ਨੂੰ ਤੋੜੋ, ਦੌਲਤ ਨੂੰ ਇਮਾਨਦਾਰੀ ਨਾਲ ਪੱਧਰਾ ਕਰੋ, ਕਾਬਲੀਅਤ ਨੂੰ ਅਕਲ ਨਾਲ ਅਜ਼ਮਾਓ ਤੇ ਸਾਨੂੰ ਇਨਸਾਨਾਂ ਦੇ ਚੰਗੇ ਖਿਆਲ ਮਿਲਦੇ ਨੇ। ਸਾਡੀ ਤਰੱਕੀ ਦਾ ਅੰਦਾਜ਼ਾ ਕਰਨ ਲਈ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਵੀ ਸਾਡੀਆਂ ਹਮਦਰਦੀਆਂ ਕੀ ਔਕਾਤ ਰੱਖਦੀਆਂ ਨੇ ਤੇ ਰੱਬ ਦੇ ਤੌਰ ਤੇ ਅਸੀਂ ਕਿਹਨੂੰ ਮੰਨਦੇ ਤੇ ਕਿਹਦੇ ਹੁਕਮ ਉੱਤੇ ਟੁਰਦੇ ਹਾਂ। ਜੇ ਇਲਾਹੀ ਮੁਹੱਬਤ ਸਾਡੇ ਲਈ ਕਰੀਬੀ, ਅਜ਼ੀਜ਼ ਤੇ ਬਹੁਤੀ ਅਸਲੀ ਬਣ ਰਹੀ ਏ ਤੇ ਫਿਰ ਮਾਦਾ ਰੂਹ ਦੇ ਹਵਾਲੇ ਹੋ ਰਿਹਾ ਏ। ਜਿਨ੍ਹਾਂ ਸ਼ੈਵਾਂ ਦੇ ਮਗਰ ਅਸੀਂ ਨੱਸਦੇ ਹਾਂ ਤੇ ਜਿਸ ਰੂਹ ਨੂੰ ਅਸੀਂ ਜ਼ਾਹਿਰ ਕਰਦੇ ਹਾਂ ਉਹ ਸਾਡੀ ਸੋਚ ਨੂੰ ਜ਼ਾਹਿਰ ਕਰਦੀ ਏ ਤੇ ਸਾਨੂੰ ਦੱਸਦੀ ਏ ਵੀ ਅਸੀਂ ਕੀ ਜਿੱਤ ਰਹੇ ਹਾਂ। ਰੂਹ ਦੇ ਅਮੀਰ ਲੋਕ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ ਤੇ ਧੰਨ ਏ ਉਹ ਬੰਦਾ ਜਿਹੜਾ ਦੂਜੇ ਬੰਦੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਏ, ਆਪਣੇ ਭਰਾ ਦੀ ਲੋੜ ਵੇਖਦਾ ਏ ਤੇ ਪੂਰੀ ਕਰਦਾ ਏ।
ਮੁਹੱਬਤ ਮਾੜੇ ਰੂਹਾਨੀ ਖਿਆਲ ਨੂੰ ਤਾਕਤ, ਲਾਫਾਨੀਅਤ ਤੇ ਭਲਾਈ ਦਿੰਦੀ ਏ, ਜਿਹੜੀ ਸਾਰਿਆਂ ਵਿੱਚ ਇੰਝ ਹੀ ਚਮਕਦੀ ਏ ਜਿਵੇਂ ਇੱਕ ਨਵੀਂ ਡੋਡੀ ਟਹਿਣੀ ਉੱਤੇ ਚਮਕਦੀ ਏ। ਜੇ ਚੇਲਾ ਰੂਹਾਨੀ ਤੌਰ ਤੇ ਤਰੱਕੀ ਕਰ ਰਿਹਾ ਹੈ ਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਤੇ ਰੂਹ ਦੀਆਂ ਨਾ ਮੁੱਕਣ ਵਾਲੀਆਂ ਛਾਵਾਂ ਨੂੰ ਲੱਭ ਰਿਹਾ ਹੈ। ਜੇ ਇਮਾਨਦਾਰ ਹੈ ਤੇ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ, ਜਦੋਂ ਤੀਕਰ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।